अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, ਅੱਜ ਦੇ ਸਕੇਦੇ ਦਾ ਦੂਸਰਾ ਪਾਰਟ ਔਰ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਉਹੀ ਚੀਜ਼ਾਂ ਮੈਂ ਰਿਪੀਟ ਕਰਨਾ। ਉਹਦੀ ਵਜ੍ਹਾ ਇਹ ਵੇ ਕਿਉਂਕਿ ਮੈਨੂੰ ਮੈਸੇਜ ਆਉਂਦੇ ਨੇ ਜਾਂ ਕਮੈਂਟ ਆਉਂਦੇ ਨੇ ਕਿ ਪੁੱਛਦੇ ਨੇ ਸਰ ਜੀ ਵੀ ਇਹ ਕਿਆ ਇਹ ਜਿਹੜਾ ਕੋਰਸ ਅਪਲੋਡ ਹੈ ਇਹ ਸਾਰਾ ਕੰਪਲੀਟ ਅਪਲੋਡ ਤੁਸੀਂ ਕੀਤੇ ਹੈ। ਤੇ ਇਸ ਵਾਸਤੇ ਮੈਂ ਹਰ ਵੀਡੀਓ 'ਚ ਜਿਹੜਾ ਨਹੀਂ ਇਹ ਚੀਜ਼ ਦੱਸਣਾ ਤਾਂ ਕਿ ਜਿਹੜਾ ਸਟੂਡੈਂਟ ਪਹਿਲੀ ਦਫਾ ਇਸ ਚੈਨਲ ਤੋਂ ਵੀਡੀਓ ਵੇਖ ਰਿਹਾ ਉਹਨੂੰ ਪਤਾ ਲੱਗ ਜਾਵੇ ਕਿ ਇਸ ਚੈਨਲ ਦੇ ਉੱਤੇ 10 ਤੇ 20 ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ, ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਐਪਲੀਕੇਸ਼ਨ ਵੈਬ 10 ਤੇ ਗੂਗਲ ਤੋਂ ਡਾਊਨਲੋਡ ਹੋ ਜਾਂਦੀ ਹੈ ਐਂਡਰੋਇਡ ਫੋਨ ਦੇ ਵਿੱਚ, ਜਿਸ ਤਰ੍ਹਾਂ ਸੈਮਸੰਗ ਹੈ, ਔਰ ਅਗਰ ਆਈਫੋਨ ਹੈ ਤੁਹਾਡੇ ਕੋਲ ਤੇ ਫਿਰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ। ਠੀਕ ਹੈ, ਤੇ ਮੈਂ ਤੁਹਾਨੂੰ ਸਲਾਹ ਇਹ ਦੇਵਾਂਗਾ ਕਿ ਜਿਹੜੀ ਗੂਗਲ ਤੋਂ ਐਪਲੀਕੇਸ਼ਨ ਡਾਊਨਲੋਡ ਹੁੰਦੀ ਹੈ ਵੈਬ 10 ਤੇ ਉਹ ਡਾਊਨਲੋਡ ਕਰਕੇ ਪੜ੍ਹੋ। ਉਹਦੀ ਵਜ੍ਹਾ ਇਹ ਵੇ ਕਿਉਂਕਿ ਮੈਂ ਜਿਹੜਾ ਕੋਰਸ ਅਪਲੋਡ ਕੀਤੇ ਹੈ ਇਹ ਮੈਂ ਇਸ ਐਪਲੀਕੇਸ਼ਨ ਤੋਂ ਕੀਤੇ ਹੈ ਤੇ ਉਹ ਤੁਹਾਡੇ ਵਾਸਤੇ ਚੀਜ਼ਾਂ ਨੂੰ ਸਮਝਣ ਵਿੱਚ ਆਸਾਨੀ ਹੋਵੇਗੀ ਕਿਉਂਕਿ ਉਹੀ ਪੇਜ ਉਹੀ ਸਵਾਲ ਉਸੇ ਤਰਤੀਬ ਨਾਲ ਆਉਣੇ ਨੇ ਤੇ ਇਸ ਵਾਸਤੇ ਤੁਹਾਡੇ ਵਾਸਤੇ ਆਸਾਨੀ ਰਵੇਗੀ। ਬਾਕੀ ਇਹ ਐਪਲੀਕੇਸ਼ਨ ਜਿਹੜੀ ਹੈ ਇਹ ਮੇਰੀ ਨਹੀਂ, ਇਹ ਕਿਸੇ ਹੋਰ ਹੀ ਬਣਾਈ ਹੈ ਔਰ ਇਹ ਫ੍ਰੀ ਹੈ। ਕੋਈ ਇਹਦੇ ਮਤਲਬ ਜਿਹੜੇ ਨਹੀਂ ਪੈਸੇ ਨਹੀਂ ਤੁਸੀਂ ਦੇਣੇ ਕਿਸੇ ਨੂੰ ਵੀ, ਇਹ ਫ੍ਰੀ ਤੁਸੀਂ ਗੂਗਲ ਤੋਂ ਡਾਊਨਲੋਡ ਕਰ ਸਕਦੇ ਹੋ। ਠੀਕ ਹੈ, ਤੇ ਚਲੋ ਜੀ ਸਵਾਲ ਵੇਖ ਲੈਂਦੇ ਆ। 16 ਨੰਬਰ ਸਵਾਲ ਤੇ ਤਸਵੀਰ ਤੁਸੀਂ ਵੇਖ ਲਈਏ। ਇਹ ਜਿਸ ਤਰ੍ਹਾਂ ਬਿਜਲੀ ਵਾਲਾ ਖਲੋਤੀ ਹੈ, ਇਹ ਇਸ਼ਾਰਾ ਕਿਹੜੇ ਇਸ਼ਾਰੇ ਦੇ ਬਰਾਬਰ ਹੈ? ਇਹ ਵੇ ਜਾਲੋ ਲਾਈਟ ਦੇ ਬਰਾਬਰ। ਤੇ ਜਾਲੋ ਲਾਈਟ ਦਾ ਕੀ ਮਤਲਬ ਹੁੰਦਾ ਹੈ ਵੀ ਅਗਰ ਤੁਸੀਂ ਸਿਕੁਰੇਸਾ ਵਿੱਚ ਚੌਕ ਤੋਂ ਪਹਿਲਾਂ ਰੁਕ ਸਕਦੇ ਹੋ ਤੇ ਫਿਰ ਰੁਕ ਜਾਓ, ਨਹੀਂ ਰੁਕ ਸਕਦੇ ਤੇ ਫਿਰ ਜਲਦੀ ਨਾਲ ਚੌਕ ਨੂੰ ਖਾਲੀ ਕਰੋ। ਠੀਕ ਹੈ, se il vigile ਅਗਰ ਬਿਜਲੀ ਵਾਲੇ ha un braccio alzato ਬਾਜ਼ੂ ਚੁੱਕੇ ਹੈ come in figura ਜਿਸ ਤਰ੍ਹਾਂ ਤਸਵੀਰ ਦੇ ਵਿੱਚ bisogna in ogni caso arrestarsi, ਕਹਿੰਦਾ ਹਰ ਹਾਲਤ ਵਿੱਚ ਰੁਕਣਾ ਹੈ। ogni caso ਹਰ ਹਾਲਤ, arrestarsi ਰੁਕਣਾ ਹੈ। ਫਾਲਸੋ ਜੀ, ਹਰ ਹਾਲਤ ਵਿੱਚ ਨਾ ਰੁਕਣੇ ਦਾ ਕਹਿੰਦਾ ਹੈ ਔਰ ਨਾ ਜਾਣੇ ਦੀ ਇਜਾਜ਼ਤ ਦਿੰਦਾ ਹੈ। ਇਹਦਾ ਮਤਲਬ ਹੈ ਵੀ ਅਗਰ ਰੁਕ ਸਕਦੇ ਹੋ ਤਾਂ ਫਿਰ ਤੁਹਾਡੇ ਤੇ ਓਬਲਿਗ ਹੋ ਕਿ ਤੁਸੀਂ ਰੁਕੋ, ਅਗਰ ਨਹੀਂ ਰੁਕ ਸਕਦੇ ਸਮਝਦੇ ਹੋ ਮੈਂ ਬ੍ਰੇਕ ਲਾਣਾ ਖਤਰਾ ਬਣਦਾ ਹੈ ਤੇ ਫਿਰ ਜਲਦੀ ਨਾਲ ਚੌਕ ਨੂੰ ਖਾਲੀ ਕਰੋ, ਨਿਕਲ ਜਾਓਗਾ। 17 ਨੰਬਰ passare molto vicino ਕਹਿੰਦਾ ਜ਼ਿਆਦਾ ਕੋਲੋਂ ਦੀ ਗੁਜ਼ਰਨਾ ad un auto parcheggiata ਜਿਹੜੀ ਗੱਡੀ ਪਾਰਕਿੰਗ ਲੱਗੀ ਹੈ ਉਹਦੇ a bordo della quale si trovano ancora persone ਜਿਹਦੇ ਵਿੱਚ ਹਲੇ ਬੰਦੇ ਮੌਜੂਦ ਨੇ non rappresenta un grave pericolo, ਕਹਿੰਦਾ ਇਹ ਕੋਈ ਖਤਰਾ ਨਹੀਂ ਹੋਣ ਲਗਾ se avviene a bassa velocità ਜੇ ਤੁਸੀਂ ਥੋੜੀ ਸਪੀਡ ਤੇ ਹੁੰਦੇ ਹੋ। ਫਿਰ ਫਾਲਸੋ। 18 ਨੰਬਰ ਤਸਵੀਰ ਤੁਸੀਂ ਵੇਖ ਲਈ ਜੀ, ਕਰੇ ਜਾਤਾ ਹੈ ਤੇ ਇਹਦੇ ਉੱਤੇ 3 ਕੁਰਸੀਆਂ ਨੇ। ਅਗਰ ਇਹ ਹੀ ਜਿਹੜੀ ਤਸਵੀਰ ਮਤ ਸੋਰੀ ਇਹ ਕਰੇ ਜਾਤਾ ਜਿਹੜਾ ਇਹ ਦੋਪੀਓ ਸੈਂਸ ਹੋਵੇ ਤੇ ਫਿਰ ਕਿਸ ਤਰ੍ਹਾਂ ਇਸਤੇਮਾਲ ਹੋਵੇਗਾ? ਇੱਕ ਸੱਜਾ ਕੁਰਸੀਆ ਹੋ ਗਿਆ ਜਾਣ ਵਾਸਤੇ ਤੇ ਇਹ ਉੱਤੇ ਵਾਲਾ ਹੋ ਗਿਆ ਆਉਣ ਵਾਸਤੇ। ਜਿਹੜਾ ਸੈਂਟਰ ਵਾਲਾ ਕੁਰਸੀ ਹੈ ਨਾ ਇਹ ਸਿਰਫ ਓਵਰਟੇਕ ਵਾਸਤੇ ਹੋਵੇਗਾ, ਦੋਵਾਂ ਸਾਈਡਾਂ ਵਾਸਤੇ। ਠੀਕ ਹੈ, ਅਗਰ ਇਧਰਲੀ ਟ੍ਰੈਫਿਕ ਵੀ ਓਵਰਟੇਕ ਕਰਨਾ ਹੈ ਸੈਂਟਰ ਵਾਲੇ ਕੁਰਸੀ ਵਿੱਚ ਜਾ ਕੇ ਓਵਰਟੇਕ ਕਰਕੇ ਫਿਰ ਆਪਣੀ ਸਾਈਡ ਤੇ ਆ ਜਾਣਾ ਹੈ, ਉਧਰ ਵਾਲਿਆਂ ਵਾਸਤੇ ਵੀ ਸੇਮ ਹੀ ਹੈ। ਠੀਕ ਹੈ, su una strada a tre ਕੁਰਸੀਏ, ਕਹਿੰਦਾ ਸੜਕ ਦੇ ਉੱਤੇ 3 ਕੁਰਸੀਏ ਨੇ ਆ ਦੋਪੀਓ ਸੈਂਸੋ ਦੀ ਮਾਰਚਾ ਤੇ ਦੋਪੀਓ ਸੈਂਸੋ ਹੈ, ਮਤਲਬ ਦੋਨਾਂ ਤਰਫ ਟ੍ਰੈਫਿਕ ਚੱਲਦੀ ਹੈ। ਇਨ ਫਿਗura ਤਸਵੀਰ ਦੇ ਵਿੱਚ si deve impegnare quella centrale, ਕਹਿੰਦਾ ਸੈਂਟਰ ਵਾਲਾ ਬਿਜ਼ੀ ਕਰਨਾ ਹੈ, ਮਤਲਬ ਸੈਂਟਰ ਵਾਲੇ ਉੱਤੇ ਜਾਣਾ ਹੈ। solo per il sorpasso ਸਿਰਫ ਓਵਰਟੇਕ ਦੇ ਵਾਸਤੇ। ਵੇਖੋ ਜੀ ਸੈਂਟਰ ਵਾਲਾ ਸਿਰਫ ਤੁਸੀਂ ਓਵਰਟੇਕ ਵਾਸਤੇ ਯੂਜ਼ ਕਰ ਸਕਦੇ ਹੋ। 19 ਨੰਬਰ il conducente di un'autovettura, ਗੱਡੀ ਦਾ ਡਰਾਈਵਰ ਹੈ deve prestare particolare attenzione, ਕਹਿੰਦਾ ਉਹ ਖਾਸ ਧਿਆਨ ਦੇਵੇ per la presenza nel traffico ਜਿਹੜਾ ਟ੍ਰੈਫਿਕ ਦੇ ਵਿੱਚ ਮੌਜੂਦ ਨੇ ਦੀ velocipede ਦੀ ਸਾਈਕਲ utilizzati da conducenti giovanissimi, ਜਿਨ੍ਹਾਂ ਨੂੰ ਯੰਗ ਡਰਾਈਵਰ ਯੂਜ਼ ਕਰਦੇ ਨੇ ਜਿਸ ਤਰ੍ਹਾਂ ਛੋਟੇ ਬੱਚੇ ਹੋ ਗਏ। ਇਹ inesperti ਤੇ ਉਹਨਾਂ ਦਾ ਐਕਸਪੀਰੀਅੰਸ ਵੀ ਕੋਈ ਨਹੀਂ ਹੁੰਦਾ। ਉਹਦਾ anziani ਜਾਂ ਜਿਹੜੇ ਬਜ਼ੁਰਗ ਬੰਦੇ ਯੂਜ਼ ਕਰ ਰਹੇ ਨੇ ਉਦੋਂ ਕਹਿੰਦਾ ਡਰਾਈਵਰ ਖਾਸ ਧਿਆਨ ਦੇਵੇ। ਵੇਰੋ ਜੀ 20 ਨੰਬਰ per guidare un autovettura, ਕਹਿੰਦੇ ਗੱਡੀ ਚਲਾਣੇ ਦੇ ਲਈ ਕਿ traina un rimorchio, ਜਿਹੜੀ rimorchio ਟੋਚਨ ਕਰਦੀ ਏ di massa massima autorizzata di 2000 kg, ਮਤਲਬ 2 ਟਨ ਦਾ 2000 kg ਦਾ rimorchio ਟੋਚਨ ਕਰਦੀ ਏ। ਇਹ massa massima autorizzata del complesso veicolare, ਤੇ ਜਿਹੜੀ ਇਸ ਪੂਰੇ ਵਜ਼ਨ ਦੀ ਇਜਾਜ਼ਤ ਦਿੱਤੀ ਗਈ ਹੈ ਵਹੀਕੁਲਾਰੇ ਵਾਸਤੇ pari a 4500 kg, ਬਈ 4500 kg ਹੀ ਹੋ ਗਿਆ। ਇਹ necessario, ਫਿਰ ਕਹਿੰਦਾ ਜ਼ਰੂਰੀ ਹੈ avere conseguito la patente di categoria BA, BA ਲਾਇਸੈਂਸ ਹਾਸਲ ਕਰਨਾ। ਵੇਰੋ ਜੀ 21 ਨੰਬਰ la responsabilità penale, ਕਹਿੰਦਾ ਜਿਹੜੀ penale ਵੇ con essa ਇਹਦਾ ਤਲਕ ਸੰਬੰਧ al sinistro stradale, ਰੋਡ ਐਕਸੀਡੈਂਟ ਦੇ ਨਾਲ ਹੈ।
ਇਹ ਐਕਸਕਲੂਜ਼ ਆ ਤੇ ਕਹਿੰਦਾ ਪੈਨਲਟੀ ਐਕਸਕਲੂਜ਼ ਹੋ ਜਾਂਦੀ, ਖਤਮ ਹੋ ਜਾਂਦੀ, ਖਾਰਜ ਹੋ ਜਾਂਦੀ। ogni qualvolta ਹਰ ਦਫਾ ci si stato risarcimento ਜਦੋਂ ਤੁਸੀਂ ਰਿਸਰਚੀਮੈਂਟੋ ਕਰ ਦਿੱਤਾ, ਪੈਸੇ ਭਰ ਦਿੱਤੇ ਨੇ ਦਿਲ ਦਾਨੋ ਨੁਕਸਾਨ ਦੇ, ਉਦੋਂ ਕਹਿੰਦਾ ਇਹ ਐਕਸਕਲੂਜ਼ ਹੋ ਜਾਂਦੀ, ਖਤਮ ਹੋ ਜਾਂਦੀ। ਫਾਲਤੂ ਜੀ ਇਹ ਚੀਜ਼ ਜ਼ਿਹਨ 'ਚ ਰੱਖਣੀ ਹੈ। ਪੈਨਾਲੇ ਜਿਹੜੀ ਹੈ ਪੈਸੇ ਭਰਨੇ ਨਾਲ ਖਤਮ ਨਹੀਂ ਹੁੰਦੀ, ਠੀਕ ਹੈ। ਉਹਦਾ ਫਿਰ ਕੇਸ ਚੱਲੇਗਾ, ਅਗਰ ਕਸੂਰਵਾਰ ਹੋਇਆ ਤੇ ਉਹਦੀ ਫਿਰ ਸਜ਼ਾ ਮਿਲੇਗੀ। ਚਵੀਲੇ ਜਿਹੜੀ ਹੈ ਇਹ ਪੈਸੇ ਭਰਨੇ ਨਾਲ ਖਤਮ ਹੋ ਜਾਂਦੀ ਹੈ। 22 ਨੰਬਰ, ਅੱਛਾ ਜੀ, ਇਹ ਨਿਸ਼ਾਨ ਅੱਗੇ ਵੀ ਬੜੀ ਵਾਰ ਦੱਸਿਆ ਹੈ ਕਿ ਇਸ ਨਿਸ਼ਾਨ ਦੇ ਨਾਲ ਹੁਣ ਜਿਹੜੇ ਸਕੇਦੇ ਆ ਰਹੇ ਨੇ, ਜ਼ਾਮੇ ਆ ਰਹੇ ਨੇ ਨਾਲ, ਇਹਦੇ ਇਹ ਤਕਰੀਬਨ ਸਵਾਲ ਆਉਂਦੇ ਨੇ ਪਏ ਇਸ ਨਿਸ਼ਾਨ ਨਾਲ। ਮਤਲਬ ਇਹ ਪੇਜ ਜਿਹੜੇ ਨੇ ਆਪਣੇ ਕਲੀਅਰ ਕਰ ਲੈਣੇ ਨੇ, ਠੀਕ ਹੈ, ਸੌਖਾ ਹੀ ਹੈ। Il segnale raffigurato preannuncia era ਨਿਸ਼ਾਨ ਦਿਖਾਇਆ ਗਿਆ, ਦੱਸ ਰਿਹਾ un incrocio ਇੱਕ ਚੌਕ ਹੈ in cui si ha la precedenza ਤੇ ਇੱਥੇ ਤੁਹਾਡੀ ਪਹਿਲ ਹੈ। ਵੇਰੋ ਜੀ ਸਾਡੀ ਪਹਿਲ ਹੈ ਕਿਉਂਕਿ ਇਹ ਨਿਸ਼ਾਨ ਮੇਨ ਸੜਕ ਉੱਤੇ ਲੱਗਿਆ ਹੁੰਦਾ ਹੈ ਤੇ ਅਸੀਂ ਮੇਨ ਉੱਤੇ ਆ, ਠੀਕ ਹੈ। ਅੱਛਾ, ਕੋਈ ਵੀ ਨਿਸ਼ਾਨ ਆਉਂਦਾ ਹੈ ਨਾ ਤੇ ਉਹ ਇਹ ਹੀ ਹੈ ਕਿ ਇਹ ਤੁਹਾਡੇ ਵਾਸਤੇ ਵੇ, ਤੁਸੀਂ ਇਸ ਸੜਕ ਦੇ ਉੱਤੇ ਹੋ, ਠੀਕ ਹੈ। ਇਸ ਚੀਜ਼ ਦਾ ਧਿਆਨ ਰੱਖਣਾ ਹੈ। ਇੱਥੇ ਇਹ ਨਹੀਂ ਸਮਝ ਲੈਣਾ ਵੀ ਅਸੀਂ ਸਾਈਡਾਂ ਵਾਲੀਆਂ ਸੜਕਾਂ ਤੋਂ ਆ ਰਹੇ ਹਾਂ। ਇਹ ਨਿਸ਼ਾਨ ਮੇਨ ਤੇ ਲੱਗਿਆ ਹੁੰਦਾ ਔਰ ਤੁਸੀਂ ਮੇਨ ਸੜਕ ਉੱਤੇ ਹੀ ਹੋ। ਕੋਈ ਵੀ ਨਿਸ਼ਾਨ ਹੈ, ਫਿਰ ਰਿਪੀਟ ਕਰਨਾ, ਉਹ ਤੁਹਾਡੇ ਵਾਸਤੇ, ਤੁਸੀਂ ਉਹ ਸੜਕ ਉੱਤੇ ਹੋ। 3 ਨੰਬਰ, il delineatore raffigurato era delineatore ਦਿਖਾਇਆ ਗਿਆ è un segnale complementare, ਕਹਿੰਦਾ complementare ਦਾ ਨਿਸ਼ਾਨ ਹੈ posto ਤੇ ਮੌਜੂਦ ਹੈ, ਲੱਗੀ ਹੈ nelle gallerie a senso unico, senso unico gallery ਤੇ ਵੇਰੋ ਜੀ। 26 ਨੰਬਰ ਜੀ, ਇਹ ਵੀ ਨਿਸ਼ਾਨ ਇੰਪੋਰਟੈਂਟ ਵੇ, ਫਿਰ ਆਉਣ ਲੱਗ ਪਿਆ, ਠੀਕ ਹੈ। Il segnale raffigurato preannuncia ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ il dritto di precedenza, ਬਈ ਤੁਹਾਡੀ ਪਹਿਲ ਹੈ nei sensi unici alternati ਦੇ ਵਿੱਚ। ਫਾਲਸੋ ਜੀ ਸਾਡੀ ਪਹਿਲ ਨਹੀਂ, ਇੱਥੇ ਅਸਾਂ ਪਹਿਲ ਦੇਣੀ ਹੈ ਕਿਉਂਕਿ ਸਾਡੀ ਸਾਈਡ ਬੰਦ ਹੈ, ਅਸੀਂ ਸੱਜੀ ਸਾਈਡ ਤੇ ਹਾਂ। 5 ਨੰਬਰ, il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਕਿ bisogna dare la precedenza, ਹੱਕ ਦੇਣਾ ਜੇ ai ciclisti, ਸਾਈਕਲ ਵਾਲਿਆਂ ਨੂੰ, ਕਿ attraversano sulle strisce, ਜਿਹੜੇ ਲਾਈਨਾਂ ਤੋਂ ਕ੍ਰਾਸ ਕਰ ਰਹੇ ਨੇ ਵੇਰੋ ਜੀ। ਅੱਛਾ ਜੀ, ਇਹ ਜਿਹੜੇ ਇਹ ਦੋਵੇਂ ਸਵਾਲ ਜਿਹੜੇ ਉੱਤੇ ਆਏ ਨੇ, ਇਹ ਜਿਹੜਾ ਕੱਲ ਸਕੇਦਾ ਅਪਲੋਡ ਕੀਤਾ ਸੀ ਉਹਦੇ ਵਿੱਚ ਵੀ ਇਹ ਦੋਵੇਂ ਸਵਾਲ ਆਏ ਸਨ, ਸੇਮ ਹੀ, ਠੀਕ ਹੈ। ਇਸ ਵਾਸਤੇ ਹੁਣ ਮੈਂ ਆਖਣਾ ਕਿ ਜਿਹੜੇ ਇਹ ਮੈਂ ਸਕੇਦੇ ਵਾਲੀ ਵੀਡੀਓ ਅਪਲੋਡ ਕਰਨਾ ਉਹ ਜ਼ਰੂਰ ਵੇਖਿਆ ਕਰੋ, ਖਾਸ ਤੌਰ ਤੇ ਜਿਨ੍ਹਾਂ ਦਾ ਐਗਜ਼ਾਮ ਨਜ਼ਦੀਕ ਹੈ ਉਹ ਤਾਂ ਜ਼ਰੂਰ ਵੇਖਣ, ਬਾਕੀ ਵੀ ਵੇਖਣ, ਲੇਕਿਨ ਜ਼ਿਆਦਾ ਇੰਪੋਰਟੈਂਟ ਹੈ ਉਹਨਾਂ ਵਾਸਤੇ ਵੀ ਜਿਨ੍ਹਾਂ ਦੇ ਐਗਜ਼ਾਮ ਨਜ਼ਦੀਕ ਹੈ, ਠੀਕ ਹੈ। ਹੁਣ ਮੈਂ ਗੌਰ ਹੁਣ ਕੀਤਾ, ਦੋ ਤੇ ਇਹ ਆਏ ਨੇ, ਉੱਤੇ ਵੀ ਕੋਈ ਇੱਕ ਦੋ ਆਏ ਹੋਣੇ ਨੇ। ਅਗਰ ਇੱਕ ਸਕੇਦੇ ਦੇ ਵਿੱਚ ਹੀ 3-4 ਸਵਾਲ ਉਹ ਆ ਜਾਂਦੇ ਨੇ ਤੇ ਫਿਰ ਇਸ ਤੋਂ ਵੱਡਾ ਐਡਵਾਂਟੇਜ ਕੀ ਹੋਣਾ। 26 ਨੰਬਰ, il conducente ਡਰਾਈਵਰ ਜਿਹੜਾ ਆਲ ਓਬਲੀਗੋ, ਕਹਿੰਦਾ ਉਹਦੇ ਤੇ ਓਬਲੀਗੋ ਹੁੰਦਾ, ਲਾਗੂ ਹੁੰਦਾ ਦੀ controllare, ਚੈੱਕ ਕਰੇ ਕਿ il veicolo che segue, ਜਿਹੜੀ ਪਿੱਛੇ ਗੱਡੀ ਹੈ rispetto la distanza di sicurezza, ਬਈ ਉਹ ਫਾਸਲੇ ਦੀ ਰਿਸਪੈਕਟ ਕਰ ਰਹੀ ਹੈ, ਬਈ ਉਹਨੇ ਰੱਖਿਆ ਜਾਂ ਨਹੀਂ ਰੱਖਿਆ। ਫਾਲਸੋ ਪਿੱਛੇ ਵਾਲੀ ਗੱਡੀ ਨਾਲ ਸਾਡਾ ਕੋਈ ਤਾਲਕ ਨਹੀਂ distanze di sicurezza ਦੇ ਮਾਮਲੇ ਵਿੱਚ, ਠੀਕ ਹੈ। 27 ਨੰਬਰ, secondo le norme di precedenza, ਹੱਕ ਵਾਲੇ ਕਾਨੂੰਨ ਦੇ ਮੁਤਾਬਕ nel incrocio, ਇਸ ਚੌਕ ਦੇ ਵਿੱਚ rappresentato in figura, ਦਾ ਤਸਵੀਰ ਦਿਖਾਇਆ ਗਿਆ i veicoli transitano nel seguente ordine, ਗੱਡੀਆਂ ਇਸ ordine ਨਾਲ, ਇਸ ਤਰਤੀਬ ਨਾਲ ਚੱਲਣ ਦੀਆਂ R A C, ਫੇਰੋ ਸੌਖੀ ਤਸਵੀਰ ਹੈ। 28 ਨੰਬਰ, in un rimorchio, ਕਹਿੰਦਾ ਇੱਕ ਰਿਮੋਰਕਿਓ ਦੇ ਵਿੱਚ dotato di freno a inertia, ਜਿਹਦੇ ਵਿੱਚ freno inertia ਲੱਗੀ ਹੈ effetto della frenata, ਤੇ ਉਸ ਬ੍ਰੇਕ ਦਾ ਜਿਹੜਾ ਅਸਰ ਹੈ avviene, ਹੋਵੇਗਾ quando il rimorchio si avvicina, ਜਦੋਂ ਰਿਮੋਰਕਿਓ ਨਜ਼ਦੀਕ ਹੋਵੇਗਾ alla motrice, motrice ਦੇ ਵੇਰੋ ਜੀ। ਅਗਰ ਰਿਮੋਰਕਿਓ ਵਿੱਚ freno inertia ਲੱਗੀ ਹੈ ਤੇ ਉਸ ਬ੍ਰੇਕ ਦਾ ਅਸਰ ਉਦੋਂ ਹੀ ਹੁੰਦਾ ਜਦੋਂ ਰਿਮੋਰਕਿਓ motrice ਦੇ ਨਜ਼ਦੀਕ ਹੁੰਦਾ, ਪਿੱਛੋਂ ਪ੍ਰੈਸ਼ਰ ਪਾਉਂਦਾ, ਉਦੋਂ ਫਿਰ ਉਹ ਬ੍ਰੇਕ ਲੱਗਦੀ ਹੈ। 29 ਨੰਬਰ, percorrendo un lungo tunnel o traforo, ਕਹਿੰਦਾ ਇੱਕ ਲੰਮੀ ਸੁਰੰਗ ਵਿੱਚ ਚੱਲਦੇ ਹੋ ਪਏ in caso di incendio, ਅੱਗ ਦੀ ਸੂਰਤ ਵਿੱਚ, ਮਤਲਬ ਜਦੋਂ ਅੱਗ ਲੱਗ ਗਈ ਹੈ bisogna abbandonare velocemente il veicolo, ਕਹਿੰਦਾ ਜਲਦੀ ਨਾਲ ਗੱਡੀ ਨੂੰ ਛੱਡੋ seguendo la segnaletica, ਤੇ ਉਸ ਨਿਸ਼ਾਨ ਨੂੰ ਫਾਲੋ ਕਰੋ ਕਿ porta alle vie di fuga, ਜਿਹੜੀ ਫਰਾਰ ਹੋਣੇ ਦਾ ਰਸਤਾ ਦੱਸੇ ਦਾ ਨਿਸ਼ਾਨ, ਕਹਿੰਦਾ ਉਸ ਨਿਸ਼ਾਨ ਨੂੰ ਫਾਲੋ ਕਰੋ, ਜਾਂ ਜਿਹੜਾ ਕਹਿ ਲਓ ਕਿ ਨਿਸ਼ਾਨ ਉਧਰ ਲੈ ਕੇ ਜਾਵੇਗਾ ai luoghi, ਉਸ ਜਗ੍ਹਾ ਦੀ ਤਰਫ sicuri protetti da porte tagliafuoco, ਉਸ ਦਰਵਾਜ਼ੇ ਦੀ ਤਰਫ tagliafuoco, ਜਿਹੜਾ ਤੁਹਾਨੂੰ ਅੱਗ ਤੋਂ ਬਚਾਉਂਦਾ ਹੈ ਵੇਰੋ ਜੀ। ਤੁਸੀਂ ਵੇਖਿਆ ਹੋਵੇਗਾ, ਅਗਰ ਤੁਹਾਡਾ ਇਤਫਾਕ ਹੋਇਆ ਹੈ ਸੁਰੰਗ ਦੇ ਵਿੱਚੋਂ ਗੁਜ਼ਰਨੇ ਦਾ
ਤੇ ਜਿਹੜੀਆਂ ਲੰਮੀਆਂ ਸੁਰੰਗਾਂ ਹੁੰਦੀਆਂ ਨਾ ਗੈਲਰੀਆਂ, ਉਹਨਾਂ ਦੇ ਵਿੱਚ ਕੁਝ ਫਾਸਲੇ ਤੇ ਦਰਵਾਜ਼ੇ ਉਹਨਾਂ ਸਾਈਡਾਂ ਤੇ ਬਣਾਏ ਹੁੰਦੇ ਨੇ। ਉਹ ਇਸ ਵਾਸਤੇ ਹੁੰਦੇ ਨੇ, ਅੱਗੋਂ ਦਰਵਾਜ਼ੇ ਤੋਂ ਅੱਗੇ ਬੇਸ਼ੱਕ ਉਹ ਪਹਾੜ ਹੁੰਦਾ, ਥੱਲੇ ਬੜੀ ਡੂੰਘੀ ਜਗ੍ਹਾ ਹੁੰਦੀ ਏ, ਲੇਕਿਨ ਉਹਨਾਂ ਉਹ ਸਾਈਡ ਤੇ ਇੱਕ ਬਾਲਕੋਨੀ ਟਾਈਪ ਜੀ ਬਣਾਈ ਹੁੰਦੀ ਏ। ਉਹ ਇਸ ਤੋਂ ਬਣੀ ਹੁੰਦੀ ਹੈ ਕਿ ਜਦੋਂ ਅੱਲਾ ਨਾ ਕਰੇ ਅੱਗ ਲੱਗ ਜਾਂਦੀ ਏ, ਤੇ ਉਦੋਂ ਇਸ ਦਰਵਾਜ਼ੇ ਦੇ ਜ਼ਰੀਏ ਤੁਸੀਂ ਨਿਕਲ ਕੇ ਤੇ ਬਾਹਰ ਉਸ ਬਾਲਕੋਨੀ ਵਿੱਚ ਖੜੇ ਹੋ ਸਕਦੇ ਹੋ। ਉਹ ਤੁਹਾਨੂੰ ਅੱਗ ਤੋਂ ਬਚਾ ਸਕਦਾ ਉਹ ਦਰਵਾਜ਼ਾ ਜਿਹੜਾ, ਠੀਕ ਹੈ। ਇਸ ਵਾਸਤੇ ਕਹਿ ਰਿਹਾ ਕਿ ਤੁਸੀਂ ਉਸ ਨਿਸ਼ਾਨ ਨੂੰ ਫਾਲੋ ਕਰੋ, ਜਿਹੜਾ ਤੁਹਾਨੂੰ ਉਸ ਦਰਵਾਜ਼ੇ ਦੀ ਤਰਫ, ਉਸ ਰਸਤੇ ਦੀ ਤਰਫ ਲੈ ਕੇ ਜਾਏਗਾ, ਜਿਹੜਾ ਤੁਹਾਨੂੰ ਅੱਗ ਤੋਂ ਬਚਾਵੇਗਾ। 3 ਨੰਬਰ ਇਹ ਵੀ ਇਤਾਅਤ ਤੋਂ ਕਹਿੰਦਾ ਮਨਾ ਵੇ। ਇਮੈਥਰ ਸੁਲ ਇਸਤਰਾਦੇ, ਸੜਕ ਉੱਤੇ ਜਾਣਾ ਕਹਿੰਦਾ ਮਨਾ ਵੇ। ਕੋਲੇ ਰੋਤ ਦਲ ਵਹੀਕਲੋ ਸਪੋਰ ਕੇ, ਗੱਡੀ ਦੇ ਗੰਦੇ ਟਾਇਰਾਂ ਦੇ ਨਾਲ ਦੀ ਫਾਂਗੋ ਜਿਹੜੇ ਚਿੱਕੜ ਨਾਲ ਨੇ। ਵੇਰੋ ਜੀ, ਅਗਰ ਟਾਇਰ ਗੱਡੀ ਦੇ ਜ਼ਿਆਦਾ ਗੰਦੇ ਨੇ ਤੇ ਫਿਰ ਸੜਕ ਉੱਤੇ ਜਾਣਾ ਮਨਾ ਹੈ। ਅਗਰ ਜਾਂਦੇ ਹੋ, ਸੜਕ ਗੰਦੀ ਕਰਦੇ ਹੋ, ਤੇ ਜੁਰਮਾਨਾ ਵੀ ਤੁਹਾਨੂੰ ਹੋ ਸਕਦਾ ਹੈ।